ਸਮਾਰਟ ਲਾਕਡਾਊਨ ਦੇ ਬਾਰੇ ਚ ਤੁਹਾਨੂੰ ਪਹਿਲਾਂ ਹੀ ਇਨਫਾਰਮ ਕੀਤਾ ਸੀ। ਅੱਲਾ ਖੈਰ ਰੱਖੇ, ਅੱਲਾ ਰੱਖੇ ਸਾਡੀ ਹਰ ਇੱਕ ਪ੍ਰੈਡਿਕਸ਼ਨ ਜਿਹੜੀ ਉਹ ਦਰੁਸਤ ਹੁੰਦੀ ਹੈ, ਆਪਣਾ ਐਗਜ਼ੈਕਟ ਹੁੰਦੀ ਹੈ, ਕਨਫਰਮ ਹੁੰਦੀ ਹੈ। ਹਾਂਜੀ ਆਪ ਸਾਹਿਬ ਕੀ ਹਾਲ ਹੈ? ਠੀਕ ਹੋ? ਅਸੀਂ ਆਖਿਆ ਸੀ ਕਿ ਸਮਾਰਟ ਲਾਕਡਾਊਨ ਲੱਗਣਾ ਹੈ ਤੇ ਰਾਤੀ ਗਏ ਸਾਂ ਅਸੀਂ ਸ਼ਹਿਰ। ਅੱਛਾ। ਤੇ 8 ਵਜੇ ਤੋਂ ਬਾਅਦ ਉੱਥੇ ਇਹ ਮੰਜ਼ਰ ਹੀ ਭਾਜੀ ਕਿ ਹਰ ਇੱਕ ਦੁਕਾਨ ਬੰਦ ਸੀ। ਬਸ ਦੁੱਧ ਦਹੀਂ ਵਾਲੀ ਜਿਹੜੀ ਦੁਕਾਨ ਹੈ ਨਾ, ਉਹ ਦੁਕਾਨ ਜਿਹੜੀ ਉਹ ਓਪਨ ਰਹੇਗੀ, ਜਾਂ ਕੋਈ ਬੇਕਰੀ ਜਿਹੜੀ ਉਹ ਓਪਨ ਰਹੇਗੀ 10 ਵਜੇ ਤੱਕ। ਮੈਡੀਕਲ ਸਟੋਰ ਤੇ 24 ਘੰਟੇ ਓਪਨ ਨੇ। ਜਿਹੜੇ ਆਪਣਾ ਦੁੱਧ ਦਹੀਂ ਵਾਲੀ ਦੁਕਾਨ ਜਾਂ ਬੇਕਰੀ ਵਾਲੀ ਦੁਕਾਨ ਉਹ 10 ਵਜੇ ਤੱਕ। ਬਾਕੀ ਦੁਨੀਆ ਜਹਾਨ ਦੀ ਜਿਹੜੀ ਵੀ ਦੁਕਾਨ ਹੈ ਨਾ, ਉਹ ਸਾਰੀਆਂ 8 ਵਜੇ ਤੋਂ ਬਾਅਦ ਬੰਦ। ਤੇ ਜਿਹੜੇ ਜੀਆਂ ਖੋਲੀਆਂ ਸਨ ਉਹਨਾਂ ਲਾਈਟਾਂ ਬੰਦ ਕਰਕੇ ਸ਼ਟਰ ਥੋੜਾ ਜਿਹਾ ਥੱਲੇ ਰੱਖ ਕੇ ਤੇ ਬਾਹਰ ਖਲੋਤੇ ਹਨ। ਜਿਹੜਾ ਵੀ ਕੋਈ ਗਾਹਕ ਹੁੰਦਾ ਸੀ ਉਹਨੂੰ ਅੰਦਰ ਜਾ ਕੇ ਚੀਜ਼ ਲਿਆ ਕੇ ਤੇ ਫਿਰ ਦੁਕਾਨ ਬੰਦ ਕਰਦੇ ਸਨ। ਪਾਕਿਸਤਾਨੀ ਨੇ ਨਾ ਹਰ ਚੀਜ਼ ਦਾ ਜਿਹੜਾ ਨਾ ਉਹ ਜੁਗਾੜ ਹੈ ਵੇ ਭਾਜੀ। ਸਮਾਰਟ ਲਾਕਡਾਊਨ ਦੀ ਇਹਦੇ ਨਾਲ ਮੈਨੂੰ ਕੋਈ ਸਮਝ ਨਹੀਂ ਆਉਂਦੀ ਹੈ, ਤਾਂ ਮੈਨੂੰ ਥੋੜਾ ਬਹੁਤਾ ਇਹਦੇ ਬਾਰੇ ਐਕਸਪਲੇਨ ਕੀਤਾ ਜਾਵੇ ਸਾਹਿਬ। ਇਹ ਲਾਉਣ ਦਾ ਮਕਸਦ ਹੈ ਸੀ ਕਿ ਤਵਾਨਾਈ ਬਚਾਈ ਜਾਏ, ਬਿਜਲੀ ਬਚਾਈ ਜਾਏ। ਅਗਰ ਕਿਤੇ ਗੈਸ ਇਸਤੇਮਾਲ ਹੁੰਦੀ ਹੈ ਦੁਕਾਨਾਂ ਤੇ ਉਹਨੂੰ ਬਚਾਇਆ ਜਾਏ, ਤੇ ਸਭ ਨਾਲੋਂ ਵੱਡੀ ਗੱਲ ਪੈਟਰੋਲ ਬਚਾਇਆ ਜਾਏ। ਤੇ ਉਹ ਪਤਾ ਨਹੀਂ ਇਹ ਤਜਰਬਾ ਕਾਮਯਾਬ ਹੋਇਆ ਕਿ ਨਹੀਂ, ਲੇਕਿਨ ਮੇਰੇ ਖਿਆਲ ਨਾਲ ਹੁਣ ਇਹਦੀ ਜੋ ਹਾਲਾਤ ਨਜ਼ਰ ਆਏ ਨੇ ਇਹਦੀ ਜ਼ਰੂਰਤ ਨਹੀਂ। ਤੇ ਲੇਕਿਨ ਇੱਥੇ ਕੁਛ ਪਤਾ ਨਹੀਂ ਲੱਗਦਾ, ਦਿਨੇ ਹੋਰ ਹਾਲਾਤ ਤੇ ਰਾਤੀ ਹੋਰ। ਨਾ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਹੈ। ਇੱਕ ਬੰਦਾ ਵੀ ਉਹਨੇ ਪੈਟਰੋਲ ਬਾਲ ਕੇ ਉਹਨੇ ਕੰਮ ਤੇ ਪਹੁੰਚਣਾ, 8 ਵਜੇ ਉਹਨੇ ਦੁਕਾਨ ਬੰਦ ਕਰ ਛੱਡਣੀ ਹੈ। ਚਲੋ ਜੀ ਮੰਨ ਲਿਆ ਬਿਜਲੀ ਜਿਹੜੀ ਉਹ ਘੱਟ ਹੋ ਗਈ, ਜਾਂ ਜਿਹੜੀ ਗੈਸ ਗੂਸ ਉਹ ਘੱਟ ਹੋ ਗਈ, ਤੇ ਜਦੋਂ ਉਹਨੇ ਆਉਣਾ ਉਦੋਂ ਵੀ ਤੁਹਾਡੇ ਪੈਟਰੋਲ ਬਚਣਾ ਨਾ, ਉਹਦੇ ਨਾਲ ਕੀ ਹੈ? ਉਹ ਆਪਣੀ ਬਿਜਲੀ ਬੰਦ ਕਰਕੇ ਘਰ ਜਾਏਗਾ ਨਾ। ਜਿਹੜੀ ਦੁਕਾਨ ਦੀ ਬਿਜਲੀ ਹੁਣ ਬਚਤ ਹੋਣ ਰਹੀ ਹੈ, ਉਹ ਵੀ ਜਿਹੜੀ ਹੈ ਉਹ ਤਵਾਨਾਈ ਦੀ ਬੇਸਿਕਲੀ ਹੈ ਜਿਹੜਾ ਬਚਤ ਕਰਨੀ। ਮੈਨੂੰ ਕੋਈ ਇਹਦੇ ਬਾਰੇ ਸਮਝ ਨਹੀਂ ਆਉਂਦਾ। ਤੁਹਾਡੇ ਚ ਕੋਈ ਬੰਦਾ ਸਮਝਾ ਸਕਦਾ ਥੱਲੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੇ। ਬਹਰਹਾਲ ਸਮਾਰਟ ਲਾਕਡਾਊਨ ਜਿਹੜਾ ਉਹ ਲੱਗਾ ਵੇ, ਤੇ ਇੱਕ ਆਮ ਬੰਦਾ ਜਿਹੜਾ ਆਮ ਇੱਕ ਦੁਕਾਨਦਾਰ ਹੈ ਨਾ, ਉਹ ਇਸ ਸਮਾਰਟ ਲਾਕਡਾਊਨ ਦੇ ਬਾਰੇ 'ਚ ਇਹ ਸੋਚਦਾ ਪਿਆ ਵੇ ਕਿ ਜੇ ਤਾਂ ਸਮਾਰਟ ਲਾਕਡਾਊਨ ਲਾਣਾ ਵੇ ਤੇ ਫਿਰ ਤੇ ਮਹੀਨੇ ਦੇ ਮਹੀਨੇ ਸਾਨੂੰ ਕੋਈ 20-30 ਹਜ਼ਾਰ ਰੁਪਈਆ ਦੇਣ ਕਰਨ, ਤਾਂ ਕਿ ਸਾਨੂੰ ਵੀ ਪਤਾ ਹੋਏ ਕਿ ਵੀ ਸਮਾਰਟ ਲਾਕਡਾਊਨ ਬੰਦ ਕਰਕੇ ਛੇਤੀਆਂ ਦੁਕਾਨਾਂ ਚੁਕਾਨਾਂ ਬੰਦ ਕਰਕੇ ਤੇ ਘਰ ਜਾਣਾ ਵੇ, ਸਾਨੂੰ ਪੈਸੇ ਲੱਭ ਜਾਣੇ। ਲੇਕਿਨ ਦੁਕਾਨ ਕਿਸੇ ਨੇ ਹੀ ਬੰਦ ਕੀਤੀ, ਹਰ ਕੋਈ ਆਪਣੀ ਦੁਕਾਨ ਦੇ ਸਾਹਮਣੇ ਬੈਠਾ ਸੀ। ਇਹ ਵੇਖਿਆ ਅਸੀਂ ਤੇ ਇਹ ਵੇਖਿਆ। ਪਰ ਕੀ ਕਰੇ ਵਾਮ, 400 ਰੁਪਏ ਦਾ ਰੋਜ਼ ਦੇ ਪੈਟਰੋਲ ਪਵਾਉਣਾ ਹੈ, ਬਿਜਲੀ ਦਾ ਜਿਹੜਾ ਬਿੱਲ ਹੈ ਉਹ ਦੂਣਾ ਤਰੀਨਾ ਹੋ ਗਿਆ ਵੇ, ਬਿਲਾ ਵਜ੍ਹਾ ਰੈਂਟ ਪੇ ਪਾਉਂਦੇ ਨੇ, ਬਿਲਾ ਵਜ੍ਹਾ ਟੈਕਸ ਪੇ ਪਾਉਂਦੇ ਨੇ। ਗਰੀਬ ਬੰਦਾ ਕੀ ਕਰੇ? ਗਰੀਬ ਬੰਦੇ ਦੀਆਂ ਤੇ ਚੀਕਾਂ ਨਿਕਲਣ ਦਈਆਂ ਨੇ। ਬਹਰਹਾਲ ਜੋ ਵੀ ਭਾਜੀ ਸਮਾਰਟ ਲਾਕਡਾਊਨ ਲੱਗ ਗਿਆ, ਜਿਹੜਾ ਬੰਦਾ ਉਹਦੇ 'ਤੇ ਅਮਲ ਨਹੀਂ ਕਰਦਾ ਹੈ, ਸਟਾਰਟਿੰਗ ਜਿਹੜਾ ਜੁਰਮਾਨਾ ਹੁੰਦਾ ਵੇ ਨਾ, ਇੱਕ ਆਮ ਦੁਕਾਨ ਦਾ ਜਿਹੜਾ ਜੁਰਮਾਨਾ ਹੁੰਦਾ ਵੇ ਉਹ 10,000 ਰੁਪਇਆ ਜੁਰਮਾਨਾ ਹੋਣ ਡਿਆ ਵੇ। ਤੇ ਜੇ ਕੋਈ ਵੱਡੀ ਦੁਕਾਨ ਨੇ ਤੇ ਉਹਨੂੰ 2 ਲੱਖ ਤੱਕ ਵੀ ਜਿਹੜਾ ਜੁਰਮਾਨਾ ਵੇ ਉਹ ਹੋਣ ਡਿਆ ਵੇ। ਤੇ ਦੁਕਾਨਾਂ ਵੀ ਜਿਹੜੀਆਂ ਉਹ ਸੀਲ ਹੋਣ ਡਈਆਂ ਨੇ। ਗੁਜਰਾਂਵਾਲੇ ਦੇ ਵਿੱਚ ਮੇਰੇ ਹਿਸਾਬ ਨਾਲ ਪੈਰਾ ਫੋਰਸ ਜਿਹੜੀ ਉਹਨੇ ਇੱਕ ਵੱਡਾ ਜਿਹੜਾ ਮਾਰਟ ਹੈ ਉਹ ਬੰਦ ਕੀਤਾ ਵੇ, ਉਹ ਸੀਲ ਕੀਤਾ ਵੇ, ਤੇ ਉਹਨੂੰ ਜਿਹੜਾ ਜੁਰਮਾਨਾ ਵੀ ਉਹ ਵੀ 80,000 ਰੁਪਏ ਦਾ ਜੁਰਮਾਨਾ ਪਾਇਆ ਵੇ। ਤੇ ਬਹਰਹਾਲ ਤੁਹਾਨੂੰ ਮੂੰਹ 52 ਭਾਜੀ ਸਮਝ ਤੁਹਾਨੂੰ ਲੱਗ ਗਈ ਹੋਣੀ, ਉਹਨਾਂ ਕਿਹਾ ਤੁਹਾਨੂੰ ਨਾ ਨਿਸ਼ਤਾਨਾ ਬੋਲ। ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿੱਤਰੋ। ਜੇ ਤੁਹਾਡਾ ਕੋਈ ਵੀ ਸਵਾਲ ਹੈ ਥੱਲੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ। ਮਿਲਨੇ ਆ ਤੁਹਾਨੂੰ ਨੈਕਸਟ ਵੀਡੀਓ 'ਚ। ਰੱਬ ਰੱਖਾ।